ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਸਤੰਬਰ 2020 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਯੂਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਰੱਬ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਵੀ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਮੇਰੀ ਲੋਅ ਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਿਹਦਾ ਖੌਫ। ਭਾਵੇਂ ਮੇਰੇ ਖਿਲਾਫ ਲਸ਼ਕਰ ਖੈਮਾਜ਼ਨ ਹੋਵੇ, ਮੇਰੇ ਖਿਲਾਫ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮ੍ਹਾਂ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ, ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ, ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ, ਉਹ ਮੈਨੂੰ ਚਟਾਨ ਉੱਤੇ ਚੜ੍ਹਾਏਗਾ। ਐ ਖੁਦਾਵੰਦ ਮੇਰੀ ਆਵਾਜ਼ ਸੁਣ, ਮੈਂ ਪੁਕਾਰਦਾ ਵਾਂ, ਮੇਰੇ ਉੱਤੇ ਰਹਿਮ ਕਰ ਤੇ ਮੈਨੂੰ ਜਵਾਬ ਦੇ। ਜਦ ਤੂੰ ਆਖਿਆ ਭਈ ਮੇਰੇ ਦੀਦਾਰ ਦੇ ਤਾਲਬ ਰਵੋ ਤੇ ਮੇਰੇ ਦਿਲ ਨੇ ਤੈਨੂੰ ਆਖਿਆ, ਐ ਖੁਦਾਵੰਦ ਮੈਂ ਤੇਰੇ ਦੀਦਾਰ ਦਾ ਤਾਲਬ ਰਵਾਂਗਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਹੀ ਦੀ ਆਸ ਰੱਖ। ਦਰਸੀਵਾਜ਼ ਬਾਈਬਲ ਵਿੱਚੋਂ ਪੈਦਾਇਸ਼। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੁਪਾਇਆਂ ਤੇ ਸਾਰੀ ਧਰਤੀ ਤੇ ਸਭ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣਗੇ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਬਣਾਇਆ, ਰੱਬ ਦੀ ਸੂਰਤ ਉੱਤੇ ਉਹਨੂੰ ਬਣਾਇਆ, ਨਰ ਤੇ ਨਾਰੀ ਉਹਨੂੰ ਬਣਾਇਆ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਟੁਰਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਆਖਿਆ ਭਈ ਵੇਖੋ, ਮੈਂ ਸਾਰੀ ਧਰਤੀ ਦੀਆਂ ਸਾਰੀਆਂ ਬੀਜ ਵਾਲੀਆਂ ਸਬਜ਼ੀਆਂ ਤੇ ਹਰ ਦਰਖਤ ਜਿਹਦੇ ਵਿੱਚ ਉਹਦਾ ਬੀਜ ਵਾਲਾ ਫਲ ਹੋਵੇ ਤੁਹਾਨੂੰ ਦੇਣਾ ਵਾਂ, ਇਹ ਤੁਹਾਡੇ ਖਾਣ ਲਈ ਹੋਣ। ਤੇ ਧਰਤੀ ਦੇ ਸਾਰੇ ਪਸ਼ੂਆਂ ਲਈ ਤੇ ਹਵਾ ਦੇ ਸਾਰੇ ਪਰਿੰਦਿਆਂ ਲਈ ਤੇ ਉਹਨਾਂ ਸਾਰਿਆਂ ਲਈ ਜਿਹੜੇ ਧਰਤੀ ਉੱਤੇ ਰਿੜ੍ਹਨ ਵਾਲੇ ਨੇ, ਜਿਨ੍ਹਾਂ ਵਿੱਚ ਹਯਾਤੀ ਏ, ਸਾਰੇ ਹਰੇ ਬੂਟੇ ਖਾਣ ਲਈ ਦੇਣਾ ਵਾਂ। ਤੇ ਇੰਜ ਹੀ ਹੋਇਆ। ਤੇ ਰੱਬ ਨੇ ਸਭ ਕੁਝ ਜੋ ਬਣਾਇਆ ਸੀ ਉਹਦੇ ਵੱਲ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਸੋਹਣਾ ਹੈ। ਵਾਜ਼। ਰੱਬ ਦੇ ਕੰਮ ਉੱਤੇ ਗੌਰ ਕਰ, ਕਿਉਂ ਜੇ ਕੌਣ ਉਸ ਸ਼ੈ ਨੂੰ ਸਿੱਧਾ ਕਰ ਸਕਦਾ ਹੈ ਜਿਹਨੂੰ ਉਹਨੇ ਵਿੰਗਾ ਕੀਤਾ ਹੈ। ਵੇਖ, ਮੈਂ ਬਸ ਇੰਨਾ ਹੀ ਵੇਖਿਆ ਹੈ ਭਈ ਰੱਬ ਇਨਸਾਨ ਨੂੰ ਨੇਕ ਬਣਾਉਂਦਾ ਹੈ, ਪਰ ਉਹਨਾਂ ਨੇ ਬਹੁਤ ਸਾਰੀਆਂ ਬੰਦਿਸ਼ਾਂ ਦੀ ਸਲਾਦ ਕੀਤੀ। ਲੂਕਾ। ਫਿਰ ਯਿਸੂ ਰੂਹ ਦੀ ਕੁਦਰਤ ਨਾਲ ਭਰਿਆ ਹੋਇਆ ਗਲੀਲ ਤੋਂ ਪਰਤਿਆ ਤੇ ਸਾਰੇ ਆਲ ਦੁਆਲ ਵਿੱਚ ਉਹਦੀ ਸ਼ੋਹਰਤ ਫੈਲ ਗਈ। ਤੇ ਉਹ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਰਿਹਾ ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦੇਵ ਦੀ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਚਿল্ਲਾਇਆ ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ ਹੈ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ ਭਈ ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਇਹਦੇ ਉੱਤੇ ਬਦਰੂ ਉਹਨੂੰ ਵਿਚਾਲੇ ਸੁੱਟ ਕੇ ਤੇ ਹੋਰ ਕੋਈ ਨੁਕਸਾਨ ਦਿੱਤੇ ਬਗੈਰ ਉਹਦੇ ਵਿੱਚੋਂ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗੇ ਭਈ ਇਹ ਕਿੰਜ ਦਾ ਕਲਾਮ ਹੈ, ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਨਾਲ ਰੂਹਾਂ ਨੂੰ ਹੁਕਮ ਦਿੰਦਾ ਹੈ ਤੇ ਉਹ ਨਿਕਲ ਜਾਂਦੀਆਂ ਨੇ। ਤੇ ਆਲੇ ਦੁਆਲੇ ਹਰ ਥਾਂ ਵਿੱਚ ਉਹਦੀ ਧੁੰਮ ਮਚ ਗਈ। ਲੂਕਾ। ਜਦ ਉਹ ਸ਼ਹਿਰ ਵਿੱਚ ਸੀ ਤੇ ਵੇਖੋ, ਕੋੜ ਨਾਲ ਭਰਿਆ ਹੋਇਆ ਇੱਕ ਬੰਦਾ ਯਿਸੂ ਨੂੰ ਵੇਖ ਕੇ ਮੂੰਹ ਭਰਨੇ ਡਿੱਗਿਆ ਤੇ ਉਹਦੀ ਮਿੰਨਤ ਕਰਕੇ ਆਖਣ ਲੱਗਿਆ, ਐ ਖੁਦਾਵੰਦ, ਜੇ ਤੂੰ ਚਾਹਵੇਂ ਤਾਂ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਹੱਥ ਵਧਾ ਕੇ ਉਹਨੂੰ ਛੂਹਿਆ ਤੇ ਆਖਿਆ ਭਈ ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ। ਤੇ ਫੌਰਨ ਉਹਦਾ ਕੋੜ ਜਾਂਦਾ ਰਿਹਾ। ਪਰ ਉਹ ਜੰਗਲਾਂ ਵਿੱਚ ਵੱਖਰਾ ਜਾ ਕੇ ਦੁਆ ਕਰਦਾ ਹੁੰਦਾ ਸੀ। ਤੇ ਇੱਕ ਦਿਨ ਇੰਜ ਹੋਇਆ ਭਈ ਉਹ ਤਾਲੀਮ ਦੇ ਰਿਹਾ ਸੀ ਤੇ ਫਰੀਸੀ ਤੇ ਸ਼ਰਅ ਦੇ ਉਸਤਾਦ ਉੱਥੇ ਬੈਠੇ ਸੀ, ਜਿਹੜੇ ਗਲੀਲ ਦੇ ਹਰ ਪਿੰਡ
ਤੇ ਯਹੂਦੀਆ ਤੇ ਯਰੂਸ਼ਲਮ ਵਿੱਚੋਂ ਆਏ ਸੀ ਤੇ ਰੱਬ ਦੀ ਕੁਦਰਤ ਸ਼ਿਫਾ ਦੇਣ ਨੂੰ ਉਹਦੇ ਨਾਲ ਸੀ। ਤੇ ਵੇਖੋ, ਕਈ ਮਰਦ ਇੱਕ ਬੰਦੇ ਨੂੰ ਜਿਹੜਾ ਮਫਲੂਜ ਸੀ ਮੰਜੀ ਉੱਤੇ ਪਾ ਕੇ ਲਿਆਏ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਭਈ ਉਹਨੂੰ ਅੰਦਰ ਲਿਆ ਕੇ ਉਹਦੇ ਸਾਹਮਣੇ ਰੱਖੀਏ। ਤੇ ਜਦ ਜੱਥੇ ਦੇ ਪਾਰੋਂ ਉਹਨੂੰ ਅੰਦਰ ਲੈ ਜਾਣ ਦੀ ਰਾਹ ਨਾ ਮਿਲੀ ਤੇ ਕੋਠੇ ਉੱਤੇ ਚੜ੍ਹ ਕੇ ਕਪਰੈਲ ਵਿੱਚੋਂ ਉਹਨੂੰ ਮੰਜੀ ਸਮੇਤ ਯਿਸੂ ਦੇ ਸਾਹਮਣੇ ਲਾ ਦਿੱਤਾ। ਉਹਨੇ ਉਹਨਾਂ ਦਾ ਈਮਾਨ ਵੇਖ ਕੇ ਆਖਿਆ, ਐ ਬੰਦਿਆ, ਤੇਰੇ ਪਾਪ ਮਾਫ ਹੋਏ। ਮੈਂ ਤੈਨੂੰ ਆਖਦਾ ਵਾਂ ਭਈ ਉੱਠ, ਆਪਣੀ ਮੰਜੀ ਚੁੱਕ ਕੇ ਆਪਣੇ ਘਰ ਨੂੰ ਜਾ। ਤੇ ਉਹ ਉਸੇ ਵੇਲੇ ਉਹਦੇ ਸਾਹਮਣੇ ਉੱਠਿਆ ਤੇ ਜਿਸ ਥਾਂ ਤੇ ਪਿਆ ਸੀ ਉੱਠ ਕੇ ਰੱਬ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਟੁਰ ਗਿਆ। ਉਹ ਸਾਰੇ ਦੇ ਸਾਰੇ ਬਹੁਤ ਹੈਰਾਨ ਹੋਏ ਤੇ ਰੱਬ ਦੀ ਵਡਿਆਈ ਕਰਨ ਲੱਗੇ ਤੇ ਬਹੁਤ ਡਰ ਗਏ ਤੇ ਆਖਣ ਲੱਗੇ, ਅੱਜ ਅਸੀਂ ਅਜੀਬ ਗੱਲਾਂ ਵੇਖੀਆਂ। ਉਹਨੇ ਉਹਨਾਂ ਨੂੰ ਆਖਿਆ, ਲੂਕਾ, ਤੁਸੀਂ ਇਹਦੀ ਤਲਾਸ਼ ਵਿੱਚ ਨਾ ਰਹੋ ਵੀ ਅਸੀਂ ਕੀ ਖਾਵਾਂਗੇ, ਕੀ ਪਾਵਾਂਗੇ, ਤੇ ਸ਼ੱਕੀ ਨਾ ਬਣੋ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਜੱਗ ਦੀਆਂ ਕੌਮਾਂ ਰਹਿੰਦੀਆਂ ਨੇ, ਪਰ ਤੁਹਾਡਾ ਪਿਓ ਜਾਣਦਾ ਏ ਵੀ ਤੁਹਾਨੂੰ ਇਹਨਾਂ ਸ਼ੈਵਾਂ ਦੀ ਲੋੜ ਏ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਹੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਐ ਨਿੱਕੇ ਗੱਲੇ, ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਵੀ ਤੁਹਾਨੂੰ ਬਾਦਸ਼ਾਹੀ ਦੇਵੇ। ਯਸਾਇਆ, ਉੱਠ, ਮੁਨੱਵਰ ਹੋ, ਕਿਉਂ ਜੇ ਤੇਰਾ ਨੂਰ ਆ ਗਿਆ ਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਿਰ ਹੋਇਆ। ਕਿਉਂ ਜੇ ਵੇਖ, ਹਨੇਰਾ ਧਰਤੀ ਉੱਤੇ ਛਾ ਜਾਵੇਗਾ ਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਤੇ ਉਹਦਾ ਜਲਾਲ ਤੇਰੇ ਉੱਤੇ ਨਵਾਇਆ ਹੋਵੇਗਾ। ਤੇ ਕੌਮਾਂ ਤੇਰੀ ਲੋਅ ਵੱਲ ਆਉਣਗੀਆਂ ਤੇ ਬਾਦਸ਼ਾਹ ਤੇਰੀ ਲੋਅ ਦੀ ਤਜੱਲੀ ਵਿੱਚ ਟੁਰਨਗੇ। ਫਿਰ ਤੇਰੇ ਮੁਲਕ ਵਿੱਚ ਜ਼ੁਲਮ ਦਾ ਜ਼ਿਕਰ ਨਾ ਹੋਵੇਗਾ ਤੇ ਨਾ ਤੇਰੀਆਂ ਹੱਦਾਂ ਵਿੱਚ ਖਰਾਬੀ ਜਾਂ ਬਰਬਾਦੀ ਦਾ, ਬਲਕਿ ਤੂੰ ਆਪਣੀਆਂ ਕੰਧਾਂ ਦਾ ਨਾਂ ਮੁਕਤੀ ਤੇ ਆਪਣੇ ਫਾਟਕਾਂ ਦਾ ਨਾਂ ਵਡਿਆਈ ਰੱਖੇਂਗੀ। ਫਿਰ ਤੇਰੀ ਰੋਸ਼ਨੀ ਨਾ ਦਿਨ ਨੂੰ ਸੂਰਜ ਦੇ ਨਾਲ ਹੋਵੇਗੀ ਤੇ ਨਾ ਚੰਨ ਦੇ ਚਮਕਣ ਨਾਲ, ਬਲਕਿ ਖੁਦਾਵੰਦ ਤੇਰਾ ਹਮੇਸ਼ਾ ਦਾ ਨੂਰ ਤੇ ਤੇਰਾ ਰੱਬ ਤੇਰਾ ਜਲਾਲ ਹੋਵੇਗਾ। ਤੇਰਾ ਸੂਰਜ ਫਿਰ ਕਦੀ ਨਾ ਡੁੱਬੇਗਾ ਤੇ ਤੇਰੇ ਚੰਨ ਨੂੰ ਜ਼ਵਾਲ ਨਾ ਹੋਵੇਗਾ, ਕਿਉਂ ਜੇ ਤੇਰਾ ਖੁਦਾਵੰਦ ਤੇਰੀ ਹਮੇਸ਼ਾ ਦੀ ਲੋਅ ਹੋਵੇਗਾ ਤੇ ਤੇਰੇ ਮਾਤਮ ਦੇ ਦਿਨ ਮੁੱਕ ਜਾਣਗੇ। ਹੁਣ ਮੈਂ ਮੇਰੀ ਵਿਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਮਾਨ ਉੱਤੇ ਜਾਣ ਦਾ ਕੱਲਾ ਰਸਤਾ ਹਮਾਂਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਸਤਾ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਤੇ ਬਸ ਨਾਂ ਦੀ ਹੀ ਪੀੜ ਤੇ ਖੁਸ਼ੀ ਦੇ ਅਹਿਸਾਸਾਂ ਤੋਂ ਬਰਤਰ ਹੋਣਾ ਹੈ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਇਲਾਹੀ ਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਪਾਪ, ਬਿਮਾਰੀ ਤੇ ਫਾਨੀਅਤ ਰੂਹ ਦੇ ਫਾਨੀ ਸਿਮਤੁਲ ਕਦਮ ਨੇ ਤੇ ਇਹ ਯਕੀਨਨ ਅਸਲੀਅਤ ਦੇ ਮੁਖਾਲਫ ਹੋਣਗੇ। ਯੋਹੰਨਾ ਦੀ ਅੰਜੀਲ ਵਿੱਚ ਇਹ ਵਾਜ਼ਿਹ ਕੀਤਾ ਗਿਆ ਹੈ ਵੀ ਸਾਰੀਆਂ ਸ਼ੈਵਾਂ ਰੱਬ ਦੇ ਕਲਾਮ ਨਾਲ ਵਜੂਦ ਵਿੱਚ ਆਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਸ ਲੋਗੋਸ ਕਲਾਮ ਦੇ ਬਗੈਰ ਪੈਦਾ ਨਹੀਂ ਹੋਈ। ਹਰ ਚੰਗੀ ਤੇ ਤਾਰੀਫ ਵਾਲੀ ਸ਼ੈ ਰੱਬ ਨੇ ਬਣਾਈ। ਜਿਹੜੀ ਵੀ ਫਾਲਤੂ ਤੇ ਨੁਕਸਾਨ ਵਾਲੀ ਸ਼ੈ ਹੈ ਉਹ ਉਹਨੇ ਨਹੀਂ ਬਣਾਈ, ਇਸ ਲਈ ਉਹ ਗੈਰ ਅਸਲੀ ਹੈ। ਪੈਦਾਇਸ਼ ਦੀ ਸਾਇੰਸ ਵਿੱਚ ਅਸੀਂ ਪੜ੍ਹਦੇ ਹਾਂ ਭਈ ਜੋ ਕੁਝ ਉਹਨੇ ਬਣਾਇਆ ਸੀ ਉਹਦੇ ਉੱਤੇ ਨਜ਼ਰ ਕੀਤੀ ਤੇ ਵੇਖਿਆ ਭਈ ਚੰਗਾ ਹੈ। ਪਾਪ, ਬਿਮਾਰੀ ਤੇ ਮੌਤ ਨੂੰ ਅਸਲੀਅਤ ਤੋਂ ਖਾਲੀ ਸਮਝਿਆ ਜਾਣਾ ਚਾਹੀਦਾ ਹੈ ਭਈ ਉਹ ਚੰਗਿਆਈ ਯਾਨੀ ਰੱਬ ਤੋਂ ਖਾਲੀ ਨੇ। ਠੀਕ ਤਰ੍ਹਾਂ ਹਦਾਇਤ ਦਿੱਤੀ ਹੋਈ ਵਜ੍ਹਾ ਜਿਸਮਾਨੀ ਹਿੱਸ ਦੀ ਗਲਤੀ ਨੂੰ ਸੁਧਾਰਨ ਦਾ ਕੰਮ ਕਰਦੀ ਏ, ਪਰ ਜਦੋਂ ਤੀਕਰ ਇਨਸਾਨ ਦੀ ਅਬਦੀ ਹਮਾਹੰਗੀ ਦੀ ਸਾਇੰਸੀ ਹਸਤੀ ਦੀ ਲਗਾਤਾਰ ਅਸਲੀਅਤ ਦੇ ਰਾਹੀਂ ਉਹਨਾਂ ਦੀ ਫਰੇਬ ਨਜ਼ਰੀ ਨੂੰ ਮੁਕਾ ਨਹੀਂ ਦਿੰਦੀ, ਪਾਪ, ਬਿਮਾਰੀ ਤੇ ਮੌਤ ਅਸਲੀ ਹੀ ਨਜ਼ਰ ਆਉਂਦੇ ਰਹਿਣਗੇ, ਜਿਵੇਂ ਭਈ ਸੌਂਦਿਆਂ ਹੋਏ ਖ਼ਾਬਾਂ ਦੇ ਤਜਰਬੇ ਅਸਲੀ ਵਿਖਾਲੀ ਦਿੰਦੇ ਨੇ। ਇਨਸਾਨ ਦੇ ਬਾਰੇ ਇਹਨਾਂ ਦੋ ਨਜ਼ਰੀਆਂ ਵਿੱਚੋਂ ਤੁਸੀਂ ਕਿਹਨੂੰ ਕਬੂਲ ਕਰਨ ਲਈ ਤਿਆਰ ਹੋ? ਇੱਕ ਫਾਨੀ ਗਵਾਹੀ ਏ ਜਿਹੜੀ ਬਦਲਦੀ, ਮਰਦੀ ਤੇ ਗੈਰ ਅਸਲੀ ਏ। ਦੂਜੀ ਅਬਦੀ ਤੇ ਅਸਲੀ ਸ਼ਹਾਦਤ ਏ ਜਿਹਦੇ ਉੱਤੇ ਸੱਚਾਈ ਦੀ ਮੋਹਰ ਲੱਗੀ ਏ। ਇਹਦੀ ਝੋਲੀ ਲਾਫਾਨੀ ਫਲਾਂ ਨਾਲ ਲੱਦੀ ਹੋਈ ਏ। ਇੱਕ ਬੱਚਾ ਜਿਹੜਾ ਫਰਜ਼ੀ ਜਿੰਨਾਂ ਤੋਂ ਡਰਦਾ ਹੋਵੇ ਤੇ ਡਰ ਦੇ ਪਾਰੋਂ ਬਿਮਾਰ ਹੋ ਗਿਆ ਹੋਵੇ, ਕੀ ਉਹਦੀ ਮਾਂ ਉਹਨੂੰ ਇਹ ਆਖੇਗੀ, ਮੈਨੂੰ ਪਤਾ ਹੈ ਕਿ ਜਿੰਨ ਅਸਲ ਵਿੱਚ ਹੁੰਦੇ ਨੇ, ਉਹ ਵਜੂਦ ਰੱਖਦੇ ਨੇ ਤੇ ਉਹਨਾਂ ਤੋਂ ਡਰਨਾ ਚਾਹੀਦਾ ਹੈ, ਪਰ ਤੁਹਾਨੂੰ ਉਹਦੇ ਤੋਂ ਨਹੀਂ ਡਰਨਾ ਚਾਹੀਦਾ। ਬੱਚਿਆਂ ਨੂੰ ਵੱਡਿਆਂ ਵਾਂਗਰ ਉਸ ਅਸਲੀਅਤ ਤੋਂ ਡਰਨਾ ਚਾਹੀਦਾ ਹੈ ਜਿਹੜੀ ਉਹਨਾਂ ਨੂੰ ਨੁਕਸਾਨ ਦੇ ਸਕਦੀ ਹੈ ਤੇ ਜਿਹਦੀ ਉਹਨਾਂ ਨੂੰ ਸਮਝ ਨਹੀਂ ਹੈ।
ਕਿਉਂ ਜੇ ਉਹ ਕਿਸੇ ਵੀ ਵੇਲੇ ਇਹਦੇ ਬੇਬਸ ਸ਼ਿਕਾਰ ਹੋ ਸਕਦੇ ਨੇ। ਬਲਕਿ ਇਹ ਦੱਸਦਿਆਂ ਹੋਏ ਵੀ ਜਿੰਨ ਅਸਲੀ ਬੇਰਹਿਮ ਤੇ ਤਾਕਤਵਰ ਹੁੰਦੇ ਨੇ, ਤੇ ਉਹਨਾਂ ਦੇ ਬਚਗਾਨਾ ਡਰ ਨੂੰ ਬਹੁਤੀ ਹਵਾ ਦਿੰਦਿਆਂ ਹੋਏ ਉਹਨਾਂ ਦੇ ਡਰ ਨੂੰ ਵਧਾਉਣ ਦੀ ਬਜਾਏ ਬੱਚਿਆਂ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਜਾਏ ਵੀ ਉਹਨਾਂ ਦਾ ਡਰ ਬੇਬੁਨਿਆਦ ਏ, ਵੀ ਜਿੰਨ ਅਸਲੀ ਨਹੀਂ ਬਲਕਿ ਉਹ ਰੀਤੀ ਅਕੀਦੇ ਨੇ ਜਿਹੜੇ ਗਲਤ ਨੇ ਤੇ ਆਪ ਇਨਸਾਨ ਦੇ ਬਣਾਏ ਹੋਏ ਨੇ। ਮਸੀਹੀ ਲਿਹਾਜ਼ ਨਾਲ ਸਾਇੰਸੀ ਅਸਲੀਅਤ ਹਿੱਸੀ ਤੌਰ ਤੇ ਗੈਰ ਅਸਲੀਅਤ ਏ। ਪਾਪ, ਬਿਮਾਰੀ, ਜੋ ਕੁਝ ਵੀ ਮਾਦੀ ਹਿੱਸ ਨੂੰ ਅਸਲੀ ਵਿਖਾਲੀ ਦਿੰਦਾ ਏ, ਉਹ ਇਲਾਹੀ ਸਾਇੰਸ ਵਿੱਚ ਗੈਰ ਅਸਲੀ ਏ। ਜਿਸਮਾਨੀ ਹਿੱਸਾ ਤੇ ਸਾਇੰਸ ਹਮੇਸ਼ਾ ਤੋਂ ਮੁਖਾਲਫ ਰਹੇ ਨੇ ਤੇ ਹਮੇਸ਼ਾ ਰਹਿਣਗੇ, ਜਦ ਤੀਕਰ ਜਿਸਮਾਨੀ ਹਿੱਸਾਂ ਦੀ ਗਵਾਹੀ ਪੂਰੇ ਤੌਰ ਤੇ ਕ੍ਰਿਸਚਨ ਸਾਇੰਸ ਨੂੰ ਮੰਨ ਨਹੀਂ ਲੈਂਦੀ। ਇਸ ਦੌਰ ਨੇ ਪੂਰੇ ਤੌਰ ਤੇ ਜਿਨ੍ਹਾਂ ਦੇ ਬਾਰੇ ਅਕੀਦਿਆਂ ਦੇ ਫਹਿਮ ਨੂੰ ਨਹੀਂ ਸਮਝਿਆ ਹੈ। ਇਹ ਹੱਲੇ ਵੀ ਇਹਨੂੰ ਥੋੜ੍ਹਾ ਬਹੁਤ ਮੰਨਦਾ ਹੈ। ਵੇਲਾ ਹੱਲੇ ਅਬਦੀਅਤ, ਲਾਫਾਨੀਅਤ ਤੇ ਪੂਰੀ ਅਸਲੀਅਤ ਤੀਕਰ ਨਹੀਂ ਅਪੜਿਆ। ਸਾਰੀ ਅਸਲੀਅਤ ਅਬਦੀ ਏ, ਕਾਮਲੀਅਤ ਅਸਲੀਅਤ ਨੂੰ ਸਾਹਮਣੇ ਲਿਆਉਂਦੀ ਏ। ਕਾਮਲੀਅਤ ਬਾਝੋਂ ਕੁਝ ਵੀ ਪੂਰੇ ਤੌਰ ਤੇ ਅਸਲੀ ਨਹੀਂ ਹੈ। ਜਦੋਂ ਤੀਕਰ ਕਾਮਲੀਅਤ ਜ਼ਾਹਿਰ ਨਹੀਂ ਹੁੰਦੀ ਤੇ ਅਸਲੀਅਤ ਤੀਕਰ ਨਹੀਂ ਅਪੜਦੀ, ਸਾਰੀਆਂ ਸ਼ੈਵਾਂ ਗਾਇਬ ਹੋਣੀਆਂ ਜਾਰੀ ਰਹਿਣਗੀਆਂ। ਸਾਨੂੰ ਹਰ ਥਾਂ ਤੇ ਜਿਨ੍ਹਾਂ ਦੇ ਬਾਰੇ ਗੱਲਾਂ ਨੂੰ ਤਰਕ ਕਰਨਾ ਚਾਹੀਦਾ ਹੈ। ਸਾਨੂੰ ਤੋਹਮ ਪ੍ਰਸਤੀ ਦੇ ਕੁਝ ਹੋਣ ਨੂੰ ਮੰਨਣਾ ਜਾਰੀ ਨਹੀਂ ਰੱਖਣਾ ਚਾਹੀਦਾ, ਬਲਕਿ ਸਾਨੂੰ ਇਹਦੇ ਸਾਰੇ ਅਕੀਦਿਆਂ ਉੱਤੇ ਗੌਰ ਕਰਨਾ ਚਾਹੀਦਾ ਹੈ ਤੇ ਸਿਆਣੇ ਬਣਨਾ ਚਾਹੀਦਾ ਹੈ। ਜਦ ਅਸੀਂ ਸਿੱਖਦੇ ਹਾਂ ਵੀ ਗਲਤੀ ਅਸਲ ਨਹੀਂ ਹੈ, ਅਸੀਂ ਤਰੱਕੀ ਲਈ ਤਿਆਰ ਹੋ ਜਾਵਾਂਗੇ। ਜਿਹੜੀਆਂ ਸ਼ੈਵਾਂ ਪਿੱਛੇ ਰਹਿ ਗਈਆਂ ਨੇ ਉਹਨਾਂ ਨੂੰ ਭੁੱਲ ਕੇ ਉਸ ਇਲਾਹੀ ਸਾਇੰਸ ਦੇ ਬਾਰੇ ਬੇਈਮਾਨੀ ਨਾਲ ਗੱਲ ਕਰਨਾ ਫਜ਼ੂਲ ਏ, ਜਿਹੜੀ ਸਾਰੀ ਮੁਖਾਲਫਤ ਨੂੰ ਨੇਸਤ ਕਰਦੀ ਏ। ਜਦ ਤੁਸੀਂ ਸਾਇੰਸ ਦੀ ਅਸਲੀਅਤ ਨੂੰ ਜ਼ਾਹਿਰ ਕਰ ਸਕਦੇ ਹੋ। ਜੇ ਅਸਲੀਅਤ ਰੱਬ, ਇਲਾਹੀ ਅਸੂਲ ਦੇ ਨਾਲ ਪੂਰੇ ਤੌਰ ਤੇ ਆਮਹੰਗੀ ਵਿੱਚ ਹੈ ਏ, ਤੇ ਸ਼ੱਕ ਕਰਨਾ ਬੇਵਕੂਫੀ ਹੋਵੇਗੀ। ਜੇ ਸਾਇੰਸ ਜਦ ਸਮਝੀ ਜਾਵੇ ਤੇ ਜ਼ਾਹਿਰ ਕੀਤੀ ਜਾਵੇ, ਸਾਰੀ ਮੁਖਾਲਫਤ ਨੂੰ ਨੇਸਤ ਕਰਦੀ ਏ। ਕਿਉਂ ਜੇ ਤੁਸੀਂ ਮੰਨ ਲੈਂਦੇ ਹੋ ਵੀ ਰੱਬ ਕਾਦਰ ਮੁਤਲਕ ਏ, ਕਿਉਂ ਜੇ ਇਸ ਨਿਊ ਉੱਤੇ ਇਹ ਗੱਲ ਸਾਹਮਣੇ ਆਉਂਦੀ ਏ ਵੀ ਚੰਗਿਆਈ ਤੇ ਇਹਦੀਆਂ ਮਿੱਠੀਆਂ ਮੁਖਾਲਫਤਾਂ ਵਿੱਚ ਸਾਰੀ ਕੁਦਰਤ ਪਾਈ ਜਾਂਦੀ ਏ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸ ਲਈ ਪਾਪ, ਬਿਮਾਰੀ ਤੇ ਮੌਤ ਦੀ ਸੱਚਾਈ ਇਹ ਹੌਲਨਾਕ ਅਸਲੀਅਤ ਏ ਵੀ ਗੈਰ ਅਸਲੀਅਤ ਇਨਸਾਨੀ ਗਲਤ ਅਕੀਦਿਆਂ ਨੂੰ ਉਸ ਵੇਲੇ ਤੀਕਰ ਅਸਲੀ ਵਿਖਾਲੀ ਦਿੰਦੀ ਏ ਜਦੋਂ ਤੀਕਰ ਰੱਬ ਉਹਨਾਂ ਦੇ ਬਹਿਰੂਪ ਨੂੰ ਲਾ ਨਹੀਂ ਦਿੰਦਾ। ਉਹ ਸੱਚ ਨਹੀਂ ਕਿਉਂ ਜੋ ਉਹ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਵੀ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜਆਂਗੀ ਨਜ਼ਰ ਦਾ ਧੋਖਾ ਏ, ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ, ਪਰ ਉਹ ਨਾ ਅਸਲ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਜੇ ਤੁਸੀਂ ਇਹ ਸਮਝ ਜਾਓ ਵੀ ਇਹ ਫਾਨੀ ਵਜੂਦ ਆਪ ਇੱਕ ਫਰੇਬ ਏ ਤੇ ਉਹ ਸੁੱਚਾ ਨਹੀਂ ਏ, ਤੇ ਤੁਸੀਂ ਸੂਰਤ ਹਾਲ ਉੱਤੇ ਕਾਬੂ ਪਾ ਲੈਂਦੇ ਹੋ। ਫਾਨੀ ਸਿਆਣ ਲਗਾਤਾਰ ਫਾਨੀ ਜਿਸਮ ਦੀਆਂ ਗਲਤ ਸਲਾਹਾਂ ਦੇ ਨਤੀਜਿਆਂ ਨੂੰ ਜਨਮ ਦਿੰਦੀ ਏ, ਤੇ ਉਦੋਂ ਤੀਕਰ ਜਾਰੀ ਰਹਿੰਦੀ ਏ ਜਦੋਂ ਤੀਕਰ ਸੱਚਾਈ ਫਾਨੀ ਗਲਤੀ ਨੂੰ ਇਹਦੀਆਂ ਫਰਜ਼ੀ ਤਾਕਤਾਂ ਤੋਂ ਬਰਤਰਫ ਨਹੀਂ ਕਰ ਦਿੰਦੀ, ਜਿਹੜੀ ਫਾਨੀ ਫਰੇਬ ਦੇ ਹੌਲੇ ਜਿਹੇ ਜਾਲੇ ਨੂੰ ਸਾਫ਼ ਕਰ ਦਿੰਦੀ ਏ। ਬਹੁਤ ਸਾਰੇ ਮਸੀਹਾਂ ਦੀ ਹਾਲਤ ਚੰਗਿਆਈ ਤੇ ਰੂਹਾਨੀ ਸਿਆਣ ਵਾਲੀ ਹੁੰਦੀ ਏ, ਤੇ ਇਹ ਬਿਮਾਰਾਂ ਦੀ ਸ਼ਿਫਾ ਦਾ ਬਹੁਤ ਵਧੀਆ ਤਸਰੁਫ ਹੈ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਹੈ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਇਸ ਵਾਜ਼ਿਆ ਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ। ਭਈ ਹਯਾਤੀ ਦੀ ਪਛਾਣ ਦੀ ਹਮਾਹੰਗੀ, ਜਿਵੇਂ ਭਈ ਹਯਾਤੀ ਸ਼ੁਰੂ ਤੋਂ ਏ, ਇਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਏ ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ, ਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਨਾਲ ਬਦਲ ਦੇਵੇਗੀ ਤੇ ਚੁੱਪ ਦੀ ਹਮਾਹੰਗੀ ਦੇ ਨਾਲ ਮੁਖਾਲਫਤ ਕਰੇਗੀ। ਬਾਈਬਲ ਆਖਦੀ ਏ, ਸਾਰੀਆਂ ਸ਼ੈਵਾਂ ਉਸ ਇਲਾਹੀ ਕਲਾਮ ਦੇ ਰਾਹੀਂ ਪੈਦਾ ਹੋਈਆਂ, ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਉਹਦੇ ਬਗੈਰ ਪੈਦਾ ਨਾ ਹੋਈ। ਇਹ ਇਲਾਹੀ ਸਾਇੰਸ ਦੀ ਹਮੇਸ਼ਾ ਦੀ ਹਕੀਕਤ ਏ। ਜੇ ਪਾਪ, ਬਿਮਾਰੀ ਤੇ ਮੌਤ ਨੂੰ ਅਦਮ ਦੇ ਤੌਰ ਤੇ ਸਮਝਿਆ ਜਾਵੇ ਤੇ ਉਹ ਗਾਇਬ ਹੋ ਜਾਣਗੇ, ਜਿਵੇਂ ਬੁਖਾਰਾਤ ਸੂਰਜ ਦੇ ਅੱਗੇ ਪਿਘਲ ਜਾਂਦੇ ਨੇ। ਇਸੇ ਤਰ੍ਹਾਂ ਬਦੀ ਚੰਗਿਆਈ ਦੇ ਸਾਹਮਣੇ ਗਾਇਬ ਹੋ ਜਾਵੇਗੀ। ਇੱਕ ਨੇ ਦੂਜੀ ਨੂੰ ਲਾਜ਼ਮੀ ਲੁਕੋ ਦੇਣਾ ਹੈ, ਤੇ ਫਿਰ ਚੰਗਿਆਈ ਨੂੰ ਅਸਲੀਅਤ ਦੇ ਤੌਰ ਤੇ ਚੁਣਨਾ ਕਿੰਨਾ ਅਹਮ ਹੈ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਏ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ ਆਜ਼ਾਦੀ, ਹਮਾਂਗੀ ਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਹੈ। ਜਿੱਥੇ ਕਿਤੇ ਰੱਬ ਦਾ ਰੂਹ ਏ ਉੱਥੇ ਆਜ਼ਾਦੀ ਏ। ਯੂਰ ਦੇ ਆਸ਼ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ
इंसान आज़ाद है, यानी रब दी सल्तनत विच। हुण मैं मेरी बेकर ईडी वल्लों चर्च मैनुअल विच दिते होए रोज़ाना दे 3 फर्ज पढ़ांगा। रोज़ाना दी दुआ। इस चर्च दे हर रुकन दा एह फर्ज है कि हर रोज़ एह दुआ करे, तेरी बादशाही आवे, इलाही सच्चाई, हयाती ते प्यार दी सल्तनत मेरे अंदर कायम होवे, ते सारे पाप मैथों निकल जान, ते तेरा कलाम सारे इंसानां दे प्यार नूं वधावे ते उन्हां उत्ते हुकूमत करे। मकसदां ते कम्मां दा इक असूल। ना कोई मुखालफत ते ना कोई जाती ताल्लुक मादरी चर्च दे किसी रुकन दे मकसदां या कम्मां उत्ते असर करने चाहिए। साइंस विच बस इलाही प्यार ही हुकूमत करदा है, ते एक मसीही साइंसदान पाप नूं रद्द करदे होए सुची भराबंदी, खैरात पसंदी ते माफ़ी नाल प्यार दीआं मिट्ठियां सच्चाइयां दा परछावां बनदा है। इस चर्च दे सारे रुकनां नूं सारे पापां तो, गलत रंदियां पेशनगोइयां, मुनसफियां, मुजम्मतां, सलावां, गलत असरां नूं लैण ते गलत असर देण तो आज़ाद रहण लई हर रोज़ ख्याल रखना चाहिए ते दुआ करनी चाहिए। फर्ज लई चुस्ती। इस चर्च दे हर रुकन दा एह फर्ज है कि हर रोज़ जारहाना ज़हनी सलावां दे खिलाफ अपने आप नूं तैयार रखे, ते रब, अपने कायद ते इंसानां लई अपने फर्जां नूं ना कदी भुल्ले ते ना कदी नज़रअंदाज करे। ਉਹਦੇ ਕੰਮਾਂ ਦੇ ਰਾਹੀਂ ਉਹਦਾ इंसाफ होवेगा, ਉਹ बेकसूर या कसूरवार होवेगा।